ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇਸੇ ਸਰਕਾਰ ਦੀ ਹੋਈ। ਅਗਸਤ ਮਹੀਨੇ ਦੇ ਵਿੱਚ ਕਹਿੰਦੇ ਬੀਬੀਆਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਜਾ ਸਕਦਾ। ਵੈਸੇ ਬੀਬੀਆਂ ਤਾਂ ਉਦੋਂ ਦੀਆਂ ਉਡੀਕ ਰਹੀਆਂ ਜਦੋਂ ਦੀ ਸਰਕਾਰ ਬਣੀ ਹੈ। ਪਰ ਹੁਣ ਕਹਿੰਦੇ ਵੀ ਬਿਲਕੁਲ ਅਗਸਤ ਮਹੀਨੇ ਦੇ ਵਿੱਚ ਇਹਦੀ ਥੋੜ੍ਹੀ ਜਿਹੀ ਆਸ ਬੱਝੀ ਹੈ। ਬਿਲਕੁਲ ਪ੍ਰਵੀਨ ਜੀ, ਪਤਾ ਲੱਗ ਰਿਹਾ ਹੂੰ, ਕਿ ਮਾਰਚ ਮਹੀਨੇ 'ਚ ਜਿਹੜਾ ਬਜਟ ਸੈਸ਼ਨ ਹੋਣਾ, ਜੀ, ਉਸ ਬਜਟ ਸੈਸ਼ਨ ਦੇ ਵਿੱਚ 12,000 ਕਰੋੜ ਦਾ ਸਾਲਾਨਾ ਫੰਡ ਦਾ ਇੱਕ ਪ੍ਰਪੋਜ਼ਲ ਲਿਆਂਦੀ ਜਾ ਰਹੀ ਕਿ ਉਹਦਾ ਆਪਾਂ ਪ੍ਰਬੰਧ ਕਰਨਾ। ਠੀਕ ਹੈ। ਤੇ ਜਦੋਂ ਇਹ ਆਇਆ, ਪਹਿਲਾਂ ਤਾਂ ਸ਼ੁਰੂ ਦੇ ਵਿੱਚ ਕਹਿੰਦੇ ਗੱਲ ਇਹ ਆਈ ਕਿ ਵਾਇਆ ਵਿੱਤ ਮੰਤਰੀ ਹਰਪਾਲ ਚੀਮਾ ਦੇ ਰਾਹੀਂ ਅਧਿਕਾਰੀਆਂ ਨਾਲ ਇਹ ਗੱਲ ਸਾਂਝੀ ਕੀਤੀ ਗਈ ਕਿ ਆਪਾਂ ਨੂੰ ਇੱਕ ਵੱਖਰੇ ਫੰਡ ਦੀ ਲੋੜ ਹੈ। 12,000 ਕਰੋੜ ਦੱਸੋ ਤੁਸੀਂ ਕਿੱਥੋਂ ਪੂਰਾ ਕਰਕੇ ਦੇ ਸਕਦੇ ਹੋ, ਕਿਹੜਾ ਢੰਗ ਤਰੀਕੇ ਨੇ, ਸਾਨੂੰ ਸੁਝਾਅ ਦਿਓ। ਕਹਿੰਦੇ ਕਿ ਅਧਿਕਾਰੀਆਂ ਤੋਂ ਕੁਝ ਸਲਾਹ ਮੰਗੀ, ਕੁਝ ਆਰਥਿਕ ਮਾਹਰਾਂ ਨਾਲ ਤਾਲਮੇਲ ਕੀਤਾ, ਉਹਨਾਂ ਨੂੰ ਦੱਸਿਆ ਨਹੀਂ ਕਿ ਕਾਹਦੇ ਲਈ ਚਾਹੀਦਾ। ਹੂੰ। ਤੇ ਪਰ ਦੂਸਰੇ ਪਾਸੇ ਸਰਕਾਰੀ ਤੌਰ ਤੇ ਪੰਜਾਬ ਦੇ ਵਿੱਚੋਂ ਜੀ, ਆਪਣੇ ਆਪਣੇ ਪਾਰਟੀਆਂ ਦੇ ਵਰਕਰਾਂ ਨਾਲ ਤਾਲਮੇਲ ਕਰਕੇ ਬੀਬੀਆਂ ਦਾ ਇੱਕ ਡਾਟਾ ਤਿਆਰ ਕਰਾਇਆ ਗਿਆ, ਠੀਕ ਹੈ। ਉਹ ਵੀ ਗੁਪਤ ਤਰੀਕੇ ਨਾਲ। ਜੀ, ਸੋ ਆਹ ਦੋਏ ਚੀਜ਼ਾਂ ਨੂੰ ਜੋੜ ਕੇ ਹੁਣ ਅਧਿਕਾਰੀ ਉਹ ਸਮਝਣਾ ਚਾਹੁੰਦੇ ਨੇ ਕਿ ਇੱਕ ਪਾਸੇ ਸਾਨੂੰ 12,000 ਕਰੋੜ ਰੁਪਇਆ ਇਕੱਠਾ ਕਰਨ ਨੂੰ ਕਿਹਾ ਸਾਲ ਦਾ, ਇਹਦਾ ਹੂੰ। ਪ੍ਰਬੰਧ ਕਰਨ ਲਈ ਕਿਹਾ, ਵਿੱਤ ਵਿਭਾਗ ਨਾਲ ਸੰਬੰਧਿਤ ਹੈ ਨਾ। ਹੂੰ, ਦੂਸਰੇ ਪਾਸੇ ਪੰਜਾਬ ਦੇ ਸਰਕਾਰੀ ਤੰਤਰ ਨੂੰ ਵਰਤ ਕੇ ਹੀ ਪਾਰਟੀਆਂ ਵਰਕਰਾਂ ਨਾਲ ਮਿਲ ਕੇ, ਪਾਰਟੀ ਦੇ ਲੀਡਰਾਂ ਨਾਲ ਮਿਲ ਕੇ ਬੀਬੀਆਂ ਦਾ ਇੱਕ ਡਾਟਾ ਤਿਆਰ ਕਰ, ਕੀ ਇਹ ਦੋਵਾਂ ਦਾ ਕਨੈਕਸ਼ਨ ਹੈ? ਠੀਕ ਹੈ। ਸੋ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਉਹਦਾ ਫਿਰ ਹਵਾਲਾ ਜਿਹੜਾ ਨਿਕਲ ਕੇ ਆਉਂਦਾ ਕਿ ਪੰਜਾਬ 'ਚ 1 ਕਰੋੜ ਦੇ ਕਰੀਬ ਮਹਿਲਾ ਵੋਟਰ ਹੈ। ਹੂੰ। ਆਮ ਆਦਮੀ ਪਾਰਟੀ ਦਮ ਭਰਦੀ ਹੈ ਕਿ ਅਸੀਂ ਆਪਣੀਆਂ 4 ਤੋਂ 5 ਗਰੰਟੀਆਂ ਪੂਰੀਆਂ ਕਰ ਚੁੱਕੇ ਹਾਂ। ਜਿਵੇਂ ਉਹਨਾਂ ਦੇ ਵਿੱਚੋਂ ਕਹਿੰਦੇ ਆ ਜੀ ਕਿ 300 ਯੂਨਿਟ ਮੁਫਤ ਬਿਜਲੀ ਦੀ ਗਰੰਟੀ ਅਸੀਂ ਪੂਰੀ ਕਰਤੀ ਜੀ। ਉਸ ਤੋਂ ਬਾਅਦ ਉਹ ਕਹਿੰਦੇ ਜੀ ਮੁਹੱਲਾ ਕਲੀਨਿਕ ਅਸੀਂ ਗਰੰਟੀ ਪੂਰੀ ਕਰਤੀ ਜੀ। ਸ਼ਹੀਦ ਸੈਨਿਕਾਂ ਨੂੰ, ਸ਼ਹੀਦ ਫੌਜੀ ਜਵਾਨਾਂ ਨੂੰ, ਪੁਲਿਸ ਕਰਮੀਆਂ ਨੂੰ, ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਦਦ ਦੀ। ਸੋ ਪਿਛਲੇ ਦਿਨਾਂ 'ਚ ਮਿਲੀ ਵੀ ਹੈ, ਇੱਕ ਦੋ ਅਜਿਹੇ ਜਦੋਂ ਘਟਨਾਕ੍ਰਮ ਸਾਹਮਣੇ ਤੇ 1 ਕਰੋੜ ਰੁਪਇਆ ਰਾਸ਼ੀ ਦਿੱਤੀ ਵੀ ਗਈ। ਸੋ 1 ਕਰੋੜ ਦੀ ਉਹ। ਫਿਰ ਇੱਕ MLA ਇੱਕ ਪੈਨਸ਼ਨ ਵਾਲੀ ਯੋਜਨਾ, ਕਹਿੰਦੇ ਅਸੀਂ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ ਨਾ। ਸੋ ਇਸ ਲਈ ਕਹਿੰਦੇ ਕਿ ਅਸੀਂ 26,000 ਰੁਪਇਆ ਨੌਕਰੀਆਂ 10 ਮਹੀਨਿਆਂ 'ਚ ਅਸੀਂ ਦੇਤੀਆਂ। ਸੋ ਅਸੀਂ ਕਹਿੰਦੇ ਜੀ ਆਪਣੇ 4-5 ਗਰੰਟੀਆਂ ਅਸੀਂ ਪੂਰੀਆਂ ਕਰਤੀਆਂ। ਹੁਣ ਅਸੀਂ 1,000 ਰੁਪਇਆ ਮਹੀਨਾ ਦੇਣ ਵਾਲੀ ਗਰੰਟੀ ਦੀ ਅੰਦਰ ਖਾਤੇ ਤਿਆਰੀ ਹੈ। ਸੋ ਇਹ ਅਗਸਤ ਦੇ ਵਿੱਚ ਆਉਣ ਦੀ ਤਿਆਰੀ ਹੈ। ਸੋ ਹੋ ਸਕਦਾ ਕਿ ਮਾਰਚ ਵਾਲੇ ਬਜਟ ਸੈਸ਼ਨ ਜੇ ਆ ਜਾਵੇ ਤਾਂ ਜੀ, ਉਹਦੇ ਨਾਲ ਇਹ ਹੈ ਕਿ ਇੱਕ ਤਾਂ ਦਿੱਲੀ ਵਾਲੀਆਂ ਚੋਣਾਂ ਦੇ ਵਿੱਚ, ਮਾਫ ਕਰਨਾ, ਜਲੰਧਰ ਵਾਲੀ ਜਿਮਨੀ ਚੋਣ ਦੇ ਵਿੱਚ ਰੰਗ ਦਿਖਾ ਸਕਦੀ ਆ। ਜੇ ਐਲਾਨਨਾਮਾ ਉਹਦੀ ਰੂਪਰੇਖਾ ਵੀ ਸਾਹਮਣੇ ਆ ਜਾਵੇ ਕਿ ਲੈ ਭਾਈ ਅਗਸਤ ਤੋਂ ਮਿਲਣੀ ਹੈ। ਸੋ ਹਾਂਜੀ। ਦੂਸਰਾ, ਜੇ ਅਗਸਤ ਤੱਕ ਆਉਂਦੀ ਹੈ ਤਾਂ ਫਿਰ ਅੱਗੇ 24 ਵੀ ਦੂਰ ਨਹੀਂ ਹੈ ਫਿਰ। ਹੂੰ, ਸੋ ਇਸ ਲਈ ਇਹ 24 ਦੀ ਕਵਾਇਦ ਵਜੋਂ ਵੀ ਦੇਖਿਆ ਜਾ ਰਿਹਾ। ਪਰ ਹੁਣ ਇਹਦੇ ਹਵਾਲੇ ਨਾਲ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੀ ਮਾਫ ਹੋਣੀ ਆ, ਹਾਂਜੀ। ਮਤਲਬ ਜਿਵੇਂ ਬਿਜਲੀ ਮਾਫ ਹੋਣੀ ਆ, ਉਹ ਜਿਹੜਾ 300 ਯੂਨਿਟ ਵਾਲਾ ਫਾਰਮੂਲਾ ਸੀਗਾ, ਉਹ ਬਾਅਦ ਚੋਂ ਖਾਸਾ ਕੁਝ ਰੰਗ ਢੰਗ ਬਦਲਿਆ ਉਹਦੇ ਵਿੱਚ, ਹੈ ਨਾ, ਕਿ ਇੰਨਾ ਤੁਹਾਡਾ ਲੋਡ ਚਾਹੀਦਾ, ਇੰਨਾ ਨਹੀਂ ਚਾਹੀਦਾ, ਆ ਚਾਹੀਦਾ। ਸੋ ਇਸੇ ਨੂੰ ਲੈ ਕੇ ਹੁਣ ਇੱਥੇ ਵੀ ਆ ਕਿ ਇੱਥੇ ਕੀ 1 ਕਰੋੜ 2 ਲੱਖ ਦੇ ਕਰੀਬ ਜਿਹੜੇ ਵੋਟਰ ਆ ਉਹਨਾਂ ਸਾਰਿਆਂ ਨੂੰ ਮਿਲੂਗੀ। ਜੀ। ਕਿਉਂਕਿ ਉਹਦੇ ਵਿੱਚ ਜੇਕਰ ਤਾਂ ਉਮਰ ਦਾ ਤਕਾਜ਼ਾ ਪ੍ਰਵੀਨ ਜੀ, ਤਦ ਤਾਂ ਵਾਅਦਾ ਇਹ ਕੀਤਾ ਗਿਆ ਸੀ ਕਿ ਪੰਜਾਬ ਦੀ ਜਿਹੜੀ ਵੀ ਬੀਬੀ ਬੱਚੀ 18 ਸਾਲ ਤੋਂ ਉੱਪਰ ਹੈ, ਉਹ ਸਾਰਿਆਂ ਨੂੰ ਅਸੀਂ 1,000 ਰੁਪਇਆ ਮਹੀਨਾ ਦੇਵਾਂਗੇ। ਸੋ ਉਹਦੇ ਨਾਲ ਲੈ ਕੇ ਫਿਰ ਨਵਜੋਤ ਜੀ। ਸਿੱਧੂ ਦੀ ਘਰ ਵਾਲੀ ਵੀ ਕਹਿੰਦੀ ਸੀ ਮੈਨੂੰ ਕੀ ਦਓਗੇ, ਹਰਸਿਮਰਤ ਵੀ ਕਹਿੰਦੀ ਸੀ ਕਿ ਲੈ ਹੁਣ ਸਾਨੂੰ ਵੀ 1,000 ਰੁਪਇਆ ਦੇਵੋਗੇ, ਹੈ ਨਾ। ਸੋ ਹਾਂਜੀ, ਇਹੀਆਂ ਹਾਂਜੀ। ਗੱਲਾਂ ਵੀ ਉੱਠੀਆਂ ਤੇ ਮੀਡੀਆ ਨੇ ਵੀ ਸਵਾਲ ਕੀਤੇ ਕਿ ਕੀ ਇਹਨਾਂ ਨੂੰ ਵੀ 1,000 ਦੀ ਲੋੜ ਹੈ। ਸੋ ਹੂੰ, ਪਰ ਇੱਧਰ ਦੂਏ ਪਾਸੇ ਉਹੀ ਵਿਰੋਧੀ ਧਿਰਾਂ ਰੌਲਾ ਵੀ ਪਾਉਂਦੀ ਸੀ ਕਿ ਦੇਖੋ ਜੀ 11 ਮਹੀਨੇ ਹੋ ਗਏ ਅਜੇ ਤੱਕ ਗਰੰਟੀ ਪੂਰੀ ਨਹੀਂ ਕੀਤੀ। ਹੂੰ। ਤੇ ਤੁਹਾਡੀ ਗੱਲ ਦਰੁਸਤ ਹੈ ਕਿ ਪੰਜਾਬ ਦੀ ਬੀਬੀ ਦਾ ਜਿੱਦਣ ਵੋਟ ਪਾਉਣ ਗਈ ਸੀ ਤੇ ਉਹ ਤੋਂ ਬਾਅਦ ਜਿੱਦਣ ਨਤੀਜੇ ਆਏ, ਨਤੀਜੇ ਵਾਲੇ ਦਿਨ ਤੋਂ ਇਹਨੂੰ ਇੰਤਜ਼ਾਰ ਸੀ ਕਿ ਲੈ ਨਤੀਜਿਆਂ ਦੇ ਨਾਲ ਹੀ ਮੇਰੇ ਖਾਤੇ 'ਚ 1,000 ਰੁਪਇਆ ਆ ਜਾਵੇ। ਪਤਾ ਨਹੀਂ, ਇਹ ਵੀ ਸੱਚਾਈ ਹੈ ਕਿ ਅਸੀਂ ਇੰਨੇ ਇਸ ਤਰ੍ਹਾਂ ਦੇ ਹੋ ਗਏ ਹਾਂ ਕਿ ਹੁਣ ਅਸੀਂ ਕੰਮ ਮੰਗਣ ਦੀ ਬਜਾਏ, ਵਿਕਾਸ ਮੰਗਣ ਦੀ ਬਜਾਏ, ਆਪਣੇ ਹੱਕੀ ਮਸਲੇ ਹੱਲ ਕਰਨ ਦੀ ਬਜਾਏ ਅਸੀਂ ਸਰਕਾਰ ਤੇ ਨਿਰਭਰ ਹੁੰਦੇ ਜਾ ਰਹੇ ਹਾਂ। ਅਸੀਂ ਜੀ। ਸਰਕਾਰ ਦੇ ਮੁਫਤ ਸਕੀਮਾਂ 'ਚ ਫਸਦੇ ਜਾ ਰਹੇ ਹਾਂ। ਸੋ ਹੂੰ, ਇਸ ਲਈ ਉਦੋਂ ਤੋਂ ਝਾਕ ਸੀ, ਪਰ ਹੁਣ ਇਹ ਝਾਕ ਪੂਰੀ ਕਰਨ ਦਾ ਇੱਕ ਫਾਰਮੂਲਾ, ਜੀ। ਇੱਕ ਫਾਰਮੂਲਾ ਦਾ ਸਿੱਧਾ ਹੈ ਸਰਕਾਰ ਦੇ ਐਲਾਨ ਦੇ ਹਿਸਾਬ ਨਾਲ ਕਿ 18 ਸਾਲ ਤੋਂ ਜਿਹਦੀ ਵੀ ਉਮਰ 18 ਸਾਲ ਹੋ ਗਈ ਉਹ ਹੱਕਦਾਰ ਹੈ, ਚਾਹੇ ਉਹਦੀ ਵੋਟ ਬਣੀ ਹੈ ਚਾਹੇ ਨਹੀਂ ਬਣੀ। ਜੀ। ਪਰ ਜੇਕਰ ਇਹ ਵੋਟ ਬੈਂਕ ਦੀ ਰਾਜਨੀਤੀ ਹੈ ਤਾਂ ਹੂੰ, ਕਹਿੰਦੇ ਇਹਦੇ ਵਿੱਚ ਸਿੱਧਾ ਹੈ ਕਿ ਕਹਿਣਗੇ ਜੀ ਕਿ ਵੋਟਾਂ ਦੇਖੋ ਕਿੰਨੀਆਂ ਬੀਬੀਆਂ ਦੀਆਂ ਬਣੀਆਂ, ਹੂੰ। ਜਿੰਨੀਆਂ ਬੀਬੀਆਂ ਦੀਆਂ ਵੋਟਾਂ ਬਣੀਆਂ ਫਿਰ ਤਾਂ ਉਹਨਾਂ ਸਾਰਿਆਂ ਨੂੰ 1,000 ਰੁਪਇਆ ਮਿਲਣਾ ਚਾਹੀਦਾ। 18 ਸਾਲ ਜੀ। ਤੋਂ ਉੱਪਰੇ ਵੋਟ ਬਣਦੀ ਹੈ ਹੂੰ, ਤੇ ਇਹਦੇ ਨਾਲ ਜੇਕਰ ਇਹੀ ਜਿਹੀ ਸਕੀਮ ਲਾਗੂ ਹੋਗੀ ਤਾਂ ਪੰਜਾਬ 'ਚ ਵੋਟ ਵਧਣ ਦਾ, ਤੇਜ਼ੀ ਨਾਲ ਵੋਟ ਸ਼ਾਮਲ ਹੋਣ ਦਾ ਰੁਝਾਨ ਵੀ ਵਧੂਗਾ ਕਿ 18 ਸਾਲ ਹੁੰਦੇ ਹੀ ਪਹਿਲਾਂ ਵੋਟ ਰਜਿਸਟਰਡ ਕਰਾਓ ਭਾਈ, ਘੱਟੋ ਘੱਟ ਬੱਚੀਆਂ ਦੀ ਤਾਂ ਕਰਾਓ, ਮਹਿਲਾ ਤਾਂ ਬੀਬੀਆਂ ਦੀ ਤਾਂ ਕਰਾਓ, ਕੁੜੀਆਂ ਦੀ ਤਾਂ ਕਰਾਓ, ਹੈ ਨਾ। ਜੀ। ਸੋ ਇਸ ਲਈ ਦੂਜਾ ਫਾਰਮੂਲਾ ਇਹ ਹੈ। ਤੀਜਾ ਜਿਹੜਾ ਪਤਾ ਲੱਗ ਰਿਹਾ ਕਿ ਸਰਕਾਰ ਜਿਹੜੇ ਫਾਰਮੂਲੇ ਤੇ ਗੁਪਤ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਇਹ ਆ ਕਿ ਜਿਹੜੀ ਬੀਬੀ ਨੌਕਰੀ ਲੱਗੀ ਆ, ਜਿਹੜੀ ਬੀਬੀ ਇਨਕਮ ਟੈਕਸ ਪੇ ਕਰਦੀ ਆ,
ਠੀਕ ਹੈ। ਜਿਹੜੀ ਬੀਬੀ ਨਿੱਜੀ ਆਪਣੇ ਨਾਂ ਤੇ ਕੋਈ ਕਾਰੋਬਾਰ ਬਿਜ਼ਨਸ ਕਰਦੀ ਹੈ ਉਹਨਾਂ ਨੂੰ ਹੂੰ, ਵਿੱਚੋਂ ਬਾਹਰ ਕਰ ਦਿਓ। ਜੀ। ਸੋ ਚਾਹੇ ਉਹ ਬਿਜ਼ਨਸਮੈਨ ਆ, ਚਾਹੇ ਉਹ ਨੌਕਰੀ ਪੇਸ਼ਾ ਹੈ। ਹੁਣ ਨੌਕਰੀ ਪੇਸ਼ਾ 'ਚ ਵੀ ਅਜੇ ਇਹ ਕ੍ਰਾਈਟੇਰੀਆ ਸਾਹਮਣੇ ਨਹੀਂ ਆ ਕਿ ਉਹ ਸਰਕਾਰੀ ਨੌਕਰੀ ਨੂੰ ਗਿਣਦੇ ਨੇ ਜਾਂ ਕਿਸੇ ਵੀ ਪ੍ਰਾਈਵੇਟ ਨੌਕਰੀ ਨੂੰ ਗਿਣਦੇ ਨੇ। ਤੇ ਹਾਂਜੀ। ਇਨਕਮ ਟੈਕਸ ਪਈ ਦਾ ਮਤਲਬ ਫਿਰ ਕਿੱਥੇ ਗਿਣਨਗੇ ਉਹ, ਹੈ ਨਾ। ਹੂੰ, ਸੋ ਸਵਾਲ ਇਹ ਵੀ ਖੜਾ। ਸੋ ਇਸ ਲਈ ਉਹਦਾ ਆਧਾਰ ਕੀ ਬਣਨਗੇ। ਸੋ ਇਹ 3 ਤਰੀਕਿਆਂ ਨਾਲ ਉਹਨਾਂ ਨੂੰ ਬਾਹਰ ਕਰਨ ਦੀ ਵੀ ਕਹਿੰਦੇ ਯੋਜਨਾ ਤੇ ਕੰਮ ਕੀਤਾ ਜਾ ਰਿਹਾ। ਫਿਰ ਮਤਲਬ 1 ਕਰੋੜ 2 ਲੱਖ ਦੇ ਕਰੀਬ ਜਿਹੜਾ ਵੋਟਰ ਹੈ ਉਹਨਾਂ ਸਾਰੀ ਨੂੰ ਤਾਂ ਨਹੀਂ ਮਿਲਦੀ, ਫਿਰ ਉਹ ਤੋਂ ਠੀਕ ਹੈ। ਕਿਤੇ ਘਟ ਜਾਣਾ ਇਹ ਅੰਕੜਾ। ਸੋ ਜੀ। ਇਸ ਲਈ ਇਹਦੇ ਹਵਾਲੇ ਨਾਲ ਇਹ ਗਰੰਟੀ ਪੂਰੀ ਕਰਨੀ ਸਕੀਮ। ਔਰ ਅਗਸਤ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਕਿ ਸਰਕਾਰ ਦਾ ਤੈਅ ਕਰ ਲਿਆ ਅੰਦਰ ਖਾਤੇ ਕਿ ਆਪਾਂ ਮਾਰਚ ਵਾਲੇ ਬਜਟ 'ਚ 12,000 ਕਰੋੜ ਰੁਪਈਆ ਇਸ ਕੰਮ ਲਈ ਰੱਖੋ ਤੇ ਅਗਸਤ ਚੜ੍ਹਦੇ ਤੋਂ 1,000 ਰੁਪਈਆ ਬੀਬੀਆਂ ਦੇ ਖਾਤੇ 'ਚ ਪਾਉਣਾ ਸ਼ੁਰੂ ਕਰ ਦਿਓ, ਤਾਂ ਕਿ ਸਭ ਤੋਂ ਵੱਡਾ ਜਿਹੜਾ ਬਿਜਲੀ ਮਾਫ ਔਰ ਮਹੱਲਾ ਕਲੀਨਿਕਾਂ ਤੋਂ ਬਾਅਦ ਜੇਕਰ ਕੋਈ ਵੱਡੀ ਗਰੰਟੀ ਸੀ ਤਾਂ 1,000 ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾਉਣ ਵਾਲੀ ਸੀ। ਸੋ ਹੋ ਸਕਦਾ ਜੀ ਇਹ ਅਗਸਤ ਤੋਂ ਪੂਰਾ ਹੋ ਜਾਵੇ ਤੇ ਫਿਰ ਦੇਖਦੇ ਹਾਂ ਕਿ ਉਹਦੇ ਨਾਲ ਸਰਕਾਰ ਨੂੰ ਜਿਮਨੀ ਚੋਣ ਦੇ ਵਿੱਚ ਜਾਂ ਹਾਂਜੀ। ਸਰਕਾਰ ਨੂੰ 2024 ਦੀਆਂ ਚੋਣਾਂ ਦੇ ਵਿੱਚ ਜਾਂ ਸਰਕਾਰ ਜਿਵੇਂ ਸਵਾਲਾਂ ਦੇ ਘੇਰੇ 'ਚ ਆ ਉਹ ਕਿੰਨਾ ਕੁ ਇਹਨਾਂ ਦੇ ਖਿਲਾਫ ਉੱਠਿਆ ਗਵਾਰ ਠੰਡਾ ਹੁੰਦਾ 1,000 ਰੁਪਈਏ ਨਾਲ, ਇਹ ਦੇਖਣ ਵਾਲੀ ਗੱਲ।